ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਸਤੰਬਰ ਦੀ 14 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ 53 ਫੁੱਟ ਦੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 5592663737 ਦੇ ਉੱਤੇ ਕਾਲ ਕਰ ਸਕਦੇ ਹੋ। 559-266-3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸ਼ਾਮ ਦੇ 8 ਵਜੇ ਤੱਕ ਜਿਹੜਾ ਆ ਲਾਸਟ ਟਾਈਮ ਹੈਗਾ ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ ਵੋਟ ਪਾਉਣ ਦਾ। 8 ਵਜੇ ਤੋਂ ਬਾਅਦ ਫਿਰ ਜਿਹੜੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਊਗੇ ਵੀ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਉਹ ਆਪਣੀ ਜੌਬ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਆ ਜਾਂ ਨਹੀਂ। ਸੋ ਸਰਵੇ ਤਾਂ ਆਪਾਂ ਤੁਹਾਨੂੰ ਸਵੇਰੇ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਆ ਰਹੇ ਆ, ਪਰ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਵੇਲੇ ਵੀ ਸਰਵੇ ਇੱਦਾਂ ਦੀ ਸੀਗੇ। ਸੋ ਕਈ ਲੋਕ ਚੁੱਪ ਵੀ ਹੈਗੇ ਆ, ਦੱਸ ਨਹੀਂ ਰਹੇ ਵੀ ਕਿਉਂ ਜਿਹੜੀ ਵੋਟ ਆ ਉਹ ਹੱਕ 'ਚ ਜਾਂ ਅਗੇਂਸਟ ਪਾ ਰਹੇ ਹੈਗੇ ਆ। ਅਤੇ ਹੁਣ ਤੱਕ 8 ਮਿਲੀਅਨ ਜਿਹੜੀਆਂ ਮੈਂ ਖਬਰਾਂ ਪੜ੍ਹੀਆਂ ਲੋਕਾਂ ਨੇ ਜਿਹੜੀ ਆ ਵੋਟ ਉਹ ਪਾ ਦਿੱਤੀ ਹੈਗੀ ਆ ਬਾਈ ਮੇਲ ਜਾਂ ਡਰੋਪ ਇਨ। ਬਾਕੀ ਤਾਂ ਹੁਣ ਜਿਹੜਾ ਆ ਸ਼ਾਮ ਨੂੰ 8 ਵਜੇ ਤੋਂ ਬਾਅਦ ਜਦੋਂ ਰਿਜ਼ਲਟ ਆਉਣਗੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਵੀ ਅਪਡੇਟ ਕਰਨ ਦੇ ਲਈ ਅਤੇ ਦੱਸਿਆ ਜਾਵੇ ਵੀ ਕੀ ਅਪਡੇਟ ਹੈਗੀ ਆ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜਿਹੜੇ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਉਹਨਾਂ ਨੇ ਐਡਰੈਸ ਕੀਤਾ ਲੋਕਾਂ ਨੂੰ। ਸੈਨ ਫਰਾਂਸਿਸਕੋ ਦੇ ਇੱਕ ਟਾਈਮ ਦੇ ਉੱਤੇ ਉਹ ਮੇਅਰ ਰਹੇ ਆ, ਉਹ ਤੋਂ ਬਾਅਦ ਉਹ ਜਿਹੜੇ ਆ ਗਵਰਨਰ ਬਣੇ ਸੀ। ਜੀ ਸੋ ਆਲਰੇਡੀ ਇਨਫੈਕਟ ਹਰਜੋਤ ਸਿੰਘ ਜੀ ਤੁਹਾਨੂੰ ਮੈਂ ਅਪਡੇਟ ਕਰਦਾ ਜਾਵਾਂ। 42% ਜਿਹੜਾ ਆ ਟਰਨ ਆਊਟ ਹੁਣ ਤੱਕ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੁਹਾਨੂੰ ਇਹ ਦੱਸ ਰਹੇ ਹਾਂ 9.5 ਮਿਲੀਅਨ ਲੋਕਾਂ ਨੇ ਹੁਣ ਤੱਕ ਵੋਟ ਪਾ ਦਿੱਤੀ ਹੈਗੀ ਆ। ਸੋ ਇਹ ਆંકੜਾ ਉੱਤੇ ਵੱਲ ਨੂੰ ਜਿਹੜਾ ਆ ਹੋਰ ਥੋੜ੍ਹਾ ਜਾ ਸਕਦਾ ਆ। ਰੀਕਾਲ ਦੀ ਇਲੈਕਸ਼ਨ ਦੇ ਇਤਿਹਾਸ ਦੇ ਵਿੱਚ ਜਦੋਂ ਦੇਖਿਆ ਜਾਵੇ ਤਾਂ ਇਹ ਕਾਫੀ ਹਾਈ ਟਰਨ ਆਊਟ ਮੰਨਿਆ ਜਾ ਰਿਹਾ ਆ। ਜਨਰਲ ਇਲੈਕਸ਼ਨ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੀਆਂ ਉਹਦੇ ਵਿੱਚ 60-70% ਤੱਕ ਟਰਨ ਆਊਟ ਹੁੰਦਾ ਆ। ਜਿਹੜੀਆਂ ਗਵਰਨਟੋਰੀਅਲ ਜਿਹੜੀਆਂ 2 ਸਾਲੀ ਜਿਹੜੀਆਂ ਮਿਡ ਟਰਮ ਆਉਂਦੀਆਂ ਆ ਉਹਦੇ ਵਿੱਚ ਅਕਸਰ ਜਿਹੜੀ ਆ ਘੱਟ ਟਰਨ ਆਊਟ ਜਿਹੜਾ ਉਹ ਦੇਖਿਆ ਜਾਂਦਾ ਆ। ਉਸ ਚੀਜ਼ ਦੇ ਮੁਕਾਬਲੇ ਇਸ ਵਾਰ ਜਿਹੜਾ ਆ ਉਹ ਟਰਨ ਆਊਟ ਵੱਧ ਹੈਗਾ ਆ ਅਤੇ ਨਿਊਸਮ ਇਸ ਚੀਜ਼ ਤੋਂ ਜਿਹੜੇ ਉਹ ਖੁਸ਼ ਹੋਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਕਿਉਂਕਿ ਇੱਕ ਦੇ ਮੁਕਾਬਲੇ 2 ਇੱਥੇ ਡੈਮੋਕ੍ਰੇਟਸ ਹੈਗੇ ਆ। ਜੇ ਆਪਾਂ ਦੇਖਿਆ ਜਾਵੇ ਵੀ 60% ਜਿਹੜੇ ਡੈਮੋਕ੍ਰੇਟ 66% ਅਤੇ 33% ਜਿਹੜੇ ਇੱਥੇ ਰਿਪਬਲਿਕਨ ਨੇ ਓਵਰਆਲ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ। ਸੋ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਲੈਰੀ ਐਲਡਰ ਅਜੇ ਵੋਟਾਂ ਦੇ ਨਤੀਜੇ ਜਿਹੜੇ ਉਹ ਆਏ ਨਹੀਂ ਆ ਅਤੇ ਫਰੋਡ ਦੇ ਕਲੇਮ ਜਿਹੜੇ ਉਹਨਾਂ ਨੇ ਪਹਿਲਾਂ ਹੀ ਜਿਹੜੇ ਉਹ ਮਾਰਨੇ ਸ਼ੁਰੂ ਕਰ ਦਿੱਤੇ ਆ। ਸੋ ਆਪਣੇ ਜਿਹੜੇ ਪ੍ਰਧਾਨ ਹੈਗੇ ਆ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ। ਕਹਿੰਦੇ ਵੀ ਜਿੱਦਾਂ ਟਰੰਪ ਹੁਣਾਂ ਨੇ ਕੀਤਾ ਸੀਗਾ ਉੱਦਾਂ ਹੀ ਜਿਹੜੇ ਲੈਰੀ ਐਲਡਰ ਜਿਹੜਾ ਉਹ ਕਰ ਰਹੇ ਹੈਗੇ ਆ। ਗੈਵਿਨ ਨਿਊਸਮ ਨੇ ਇਸ ਚੀਜ਼ ਦੇ ਉੱਤੇ ਇਹਨਾਂ ਦੇ ਫਰੋਡ ਕਲੇਮਸ ਦੇ ਉੱਤੇ ਉਹਨਾਂ ਨੂੰ ਝਾੜ ਜਿਹੜੀ ਆ ਉਹ ਪਾਈ ਹੈਗੀ ਆ। ਫਰੈਜ਼ਨੋ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਹੀ ਜਿਹੜੇ ਉੱਥੋਂ ਬੋਲ ਰਹੇ ਸੀਗੇ। ਸੋ ਉਹਨਾਂ ਨੇ ਕਿਹਾ ਵੀ ਇਹ ਚੀਜ਼ ਜਿਹੜੀ ਆ ਮਾੜੀ ਹੈਗੀ। ਇੱਥੋਂ ਤੱਕ ਕਿ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਵੀ
ਆਲਰੇਡੀ ਜਿਹੜਾ ਇਹ ਕਹਿਣਾ ਸ਼ੁਰੂ ਕਰ ਦਿੱਤਾ ਆ ਵੀ ਇੱਥੇ ਜਿਹੜੀਆਂ ਗਲਤ ਵੋਟਿੰਗ ਆ ਉਹ ਹੋਈ ਹੈਗੀ ਆ। ਸੋ ਰਿਪਬਲਿਕਨਸ ਇੱਦਾਂ ਲੱਗ ਰਿਹਾ ਵੀ ਹਰ ਵਾਰੀ ਹਰ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਖਾਸ ਕਰਕੇ ਜਿਹਦੇ ਵਿੱਚ ਉਹ ਹਾਰਦੇ ਆ ਉਹਦੇ ਵਿੱਚ ਹੁਣ ਇਹ ਫਰਾਡ ਕਲੇਮਸ ਨੂੰ ਹੀ ਜਿਹੜਾ ਉਹ ਦੋਸ਼ੀ ਜਿਹੜਾ ਉਹ ਜਿਹੜਾ ਗਰਦਾਨ ਰਿਹਾ ਵੀ ਉਹਦੇ ਵਿੱਚ ਜਿਹੜਾ ਵੋਟਰ ਫਰਾਡ ਹੀ ਜਿਹੜਾ ਉਹ ਹੋਇਆ ਹੈ। ਆਈ ਥਿੰਕ ਕਹਿੰਦੇ ਵੀ ਨਵਾਂ ਨਾਰਮਲ ਜਿਹੜੇ ਕੁਛ ਓਪੀਨੀਅਨ ਆਰਟੀਕਲ ਲਿਖਣ ਵਾਲੇ ਆ ਉਹ ਛਾਪ ਰਹੇ ਸੀਗੇ। ਅਗਲੀ ਖਬਰ ਜਿਹੜੀ ਆ ਉਹ ਸੈਨੇਟ ਡੈਮੋਕ੍ਰੇਟ ਜਿਹੜੇ ਆ ਉਹ ਪ੍ਰਪੋਜ਼ ਕਰ ਰਹੇ ਹੈਗੇ ਬਿੱਲ, ਪੀਪਲਸ ਬਿੱਲ, ਜਿਹਦੇ ਵਿੱਚ ਨਵਾਂ ਜਿਹੜਾ ਸਾਰਾ ਕੁਛ ਜਿਹੜਾ 3.5 ਟ੍ਰਿਲੀਅਨ ਦੀ ਗੱਲਬਾਤ ਸੀਗੀ, ਪਰ ਉਹ ਹੁਣ ਘਟ ਜਾਊਗਾ ਕਿਉਂਕਿ ਜਿਹੜੇ ਵੈਸਟ ਵਰਜੀਨੀਆ ਦੇ ਸੈਨੇਟਰ ਹੈਗੇ ਆ ਮੈਂਸ਼ਨ, ਉਹ ਨਹੀਂ ਮੰਨ ਰਹੇ ਸੀ। ਸੋ ਉਹ ਕਹਿੰਦੇ ਵੀ ਉਹਨਾਂ ਨੂੰ ਨਾਲ ਲੈ ਕੇ ਹੀ ਚੱਲਾਂਗੇ। ਸੋ ਉਹਦੇ ਵਿੱਚ ਕਾਫੀ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਹੈਗੀਆਂ। 60 ਵੋਟਾਂ ਚਾਹੀਦੀਆਂ ਹੈਗੀਆਂ ਟੋਟਲ ਜੇ ਇਹਨਾਂ ਨੇ ਪਾਸ ਕਰਨਾ, ਪਰ ਨਹੀਂ ਤਾਂ ਜਿਹੜਾ ਆ ਕਹਿੰਦੇ ਫਿਲਬਸਟਰ ਜਿਹੜਾ ਯੂਜ਼ ਕਰ ਲੂਗੇ, 51 ਵੋਟਾਂ ਦੇ ਨਾਲ ਵੀ ਪਾਸ ਕੀਤਾ ਜਾਊਗਾ। ਦ ਪ੍ਰਪੋਜ਼ਲ ਜਿਹੜਾ ਆ ਉਹ ਸੈਨੇਟ ਰੂਲ ਚੇਅਰ ਜਿਹੜੀ ਐਮੀ ਕਲੋਵਚਰ ਆ ਉਹਦੇ ਵੱਲੋਂ ਜਿਹੜਾ ਇੰਟਰੋਡਿਊਸ ਕੀਤਾ ਗਿਆ ਹੈਗਾ ਆ ਫॉर द ਪੀਪਲਸ ਐਕਟ ਕਰਕੇ। ਜਿਹੜੇ ਹੋਰ ਡੈਮੋਕ੍ਰੇਟ ਸੈਨੇਟਰਸ ਕੋ ਸਪਾਂਸਰ ਹੈਗੇ, ਜੈਫ ਮਰਕਲੀ ਆਫ ਓਰੀਗਨ ਹੈਗੇ ਆ, ਕੇਨ ਵਰਜੀਨੀਆ ਦੇ ਹੈਗੇ ਆ, ਜੌਨ ਟੈਸਟਰ ਮੋਂਟਾਨਾ ਦੇ, ਐਲੈਕਸ ਪਡੀਆ ਕੈਲੀਫੋਰਨੀਆ ਦੇ, ਰਾਫੇਲ ਵਾਰਨਿਕ ਜਿਹੜੇ ਆ ਜਾਰਜੀਆ ਤੋਂ ਫਰੈਸ਼ਮੈਨ ਹੈਗੇ ਆ। ਸੋ ਇਹ ਹੁਣ ਦੇਖਦੇ ਆ ਵੀ ਆਉਣ ਵਾਲੇ ਕੁਛ ਕੁ ਦਿਨਾਂ ਦੇ ਵਿੱਚ ਜਦੋਂ ਇਹ ਬਿੱਲ ਸੈਨੇਟ ਜਾਊਗਾ ਤੇ ਉਹ ਉਹਦਾ ਜਿਹੜਾ ਫਾਈਨਲ ਉਹਦੇ ਵਿੱਚ ਕੀ ਕੀ ਹੈਗਾ ਉਹ ਫੇਰ ਲੋਕਾਂ ਨੂੰ ਪਤਾ ਲੱਗੂਗਾ ਤੇ ਵੀ ਪਾਸ ਇਹ ਕਿਸ ਤਰ੍ਹਾਂ ਬਿੱਲ ਹੁੰਦਾ ਆ। ਜੀ ਅੱਜ ਇੱਕ ਨਵੀਂ ਕਿਤਾਬ ਦੇ ਕੁਛ ਅੰਸ਼ ਦੇ ਵਿੱਚੋਂ ਜਿਹੜੇ ਪੈਰਲ ਕਰਕੇ ਇੱਕ ਕਿਤਾਬ ਹੈਗੀ ਆ, ਕਾਫੀ ਜਿਹੜੇ ਇੱਕ ਸਾਬਕਾ ਅਤੇ ਐਕਸਪੀਰੀਅੰਸਡ ਪੋਲੀਟੀਕਲ ਕੋਰਸਪੋਂਡੈਂਟ ਕਹਿ ਲਓ ਜਾਂ ਉਹ ਜਰਨਲਿਸਟ ਵੁੱਡਵਰਡ ਅਤੇ ਕੋਸਟਾ, ਉਹਨਾਂ ਦੇ ਦੁਆਰਾ ਲਿਖੀ ਗਈ ਕਿਤਾਬ ਦੇ ਵਿੱਚ ਇਹ ਚੀਜ਼ ਦਾ ਦਾਅਵਾ ਕੀਤਾ ਜਾ ਰਿਹਾ ਆ ਕਹਿੰਦੇ ਵੀ 6 ਜਨਵਰੀ ਦੇ ਜਿਹੜੇ ਆ ਹਮਲੇ ਤੋਂ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਟਰੰਪ ਦੇ ਮਿਲਟਰੀ ਐਡਵਾਈਜ਼ਰ ਉਸ ਟਾਈਮ ਦੇ ਉੱਤੇ ਜਿਹੜੇ ਸੀਗੇ ਜੁਆਇੰਟ ਚੀਫ ਚੇਅਰਮੈਨ ਜਨਰਲ ਮਾਰਕ ਮਿਲੀ, ਕਹਿੰਦੇ ਵੀ ਉਹਨਾਂ ਨੇ ਖੁਦ ਜਿਹੜੀ ਆ ਇੱਕ ਸੀਕਰਟ ਐਕਸ਼ਨ ਲਿਆ ਤਾਂ ਜੋ ਟਰੰਪ ਹੁਣੀ ਜਿਹੜੇ ਡੇਂਜਰਸ ਮਿਲਟਰੀ ਸਟਰਾਈਕ ਜਾਂ ਨਿਊਕਲੀਅਰ ਵੈਪਨਸ ਆ ਉਹ ਨਾ ਲਾਂਚ ਕਰ ਦੇਣ। ਇਹ ਜਿਹੜੀ ਆ ਨਵੀਂ ਕਿਤਾਬ ਦੇ ਵਿੱਚ ਦਾਅਵਾ ਜਿਹੜਾ ਉਹ ਕੀਤਾ ਗਿਆ ਆ ਬੌਬ ਵੁੱਡਵਰਡ ਅਤੇ ਵੈਟਰਨ ਵਾਸ਼ਿੰਗਟਨ ਪੋਸਟ ਦੇ ਰਿਪੋਰਟਰ ਇੱਕ ਰੋਬਰਟ ਕੋਸਟਾ ਆ ਉਹਨਾਂ ਦੇ ਦੁਆਰਾ। ਇਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਜਨਰਲ ਮਿਲੀ ਨੂੰ ਇਹ ਲੱਗ ਰਿਹਾ ਸੀਗਾ ਵੀ ਜਦੋਂ ਉਹ ਜਨਰਲ ਇਲੈਕਸ਼ਨ ਦੇ ਵਿੱਚ ਟਰੰਪ ਹੁਣਾਂ ਦੀ ਹਾਰ ਹੋਈ ਸੀ ਉਹ ਕਈਆਂ ਦੇ ਉੱਤੇ ਚਲਾਉਂਦੇ ਹੁੰਦੇ ਸੀਗੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ, ਅਤੇ ਉਹ ਇੱਕ ਆਪਣੀ ਡਿਫਰੈਂਟ ਰਿਐਲਿਟੀ ਜਿਹੜੀ ਆ ਉਹ ਤਿਆਰ ਕਰ ਰਹੇ ਸੀ ਜਾਂ ਕਹਿ ਰਹੇ ਸੀਗੇ ਵੀ ਨਹੀਂ ਮੈਂ ਜਿੱਤਿਆ ਹੀ ਆ। ਅਤੇ ਕਹਿੰਦੇ ਉਹਨਾਂ ਨੂੰ ਇਹ ਫਿਕਰ ਸੀਗਾ ਵੀ ਕਿਤੇ ਰਾਸ਼ਟਰਪਤੀ ਟਰੰਪ ਪਰ ਰੋਗ ਜਿਹੜੇ ਆ ਉਹ ਨਾ ਚਲੇ ਜਾਣ। ਸੋ ਇਹ ਇੱਕ ਬੜੀ ਜਿਹੜੀ ਕਹਿ ਲਓ ਵੀ ਇਹਨਾਂ ਨੇ ਸਨਸਨੀਖੇਜ਼ ਜਿਹੜੀ ਗੱਲ ਆਖ ਦਿੱਤੀ ਆ ਕਿ ਇੱਦਾਂ ਜਿਹੜੇ ਜੁਆਇੰਟ ਚੀਫ ਦੇ ਜਿਹੜੇ ਚੇਅਰਮੈਨ ਆ ਉਹਨਾਂ ਦੇ ਕੋਲ ਅਜਿਹਾ ਅਧਿਕਾਰ ਹੋਣਾ ਚਾਹੀਦਾ ਆ। ਇਹ ਚੈੱਕ ਬੈਲੈਂਸ ਦੇ ਅਧੀਨ ਜਿਹੜਾ ਉਹ ਆਉਂਦਾ ਹੈਗਾ ਆ। ਇਹ ਹੁਣ ਵੱਡੇ ਜਿਹੜੇ ਸਵਾਲ ਆ ਅਤੇ ਨਵਾਂ ਜਿਹੜਾ ਇਹ ਚਰਚਾ ਦਾ ਅਤੇ ਵਿਵਾਦ ਦਾ ਵਿਸ਼ਾ ਜਿਹੜਾ ਆ ਉਹ ਜ਼ਰੂਰ ਬਣਿਆ ਹੈਗਾ ਆ। ਅਗਲੀ ਖਬਰ ਜਿਹੜੀ ਆ ਕਹਿੰਦੇ ਵੀ 3 ਰਹਿ ਚੁੱਕੇ ਯੂਐਸ ਦੇ ਇੰਟੈਲੀਜੈਂਸ ਆਪਰੇਟਿਵਸ ਜਿਹੜੇ ਆ ਉਹ ਹੁਣ $1.6 ਮਿਲੀਅਨ ਜਿਹੜਾ ਆ ਉਹ ਗਵਰਨਮੈਂਟ ਨੂੰ ਦੇਣਗੇ ਕਿਉਂਕਿ ਉਹਨਾਂ ਦੇ ਉੱਤੇ ਹੈਕਿੰਗ ਦੇ ਜਿਹੜੇ ਚਾਰਜਸ ਲਾਏ ਗਏ ਸੀ। ਕਹਿੰਦੇ ਉਹਨਾਂ ਨੇ ਹੈਕਿੰਗ ਲਾਜ਼ ਨੂੰ ਜਿਹੜਾ ਆ ਵਾਇਲੇਟ ਕੀਤਾ ਸੀਗਾ। 3 ਰਹਿ ਚੁੱਕੇ ਯੂਐਸ ਇੰਟੈਲੀਜੈਂਸ ਦੇ ਆਪਰੇਟਿਵਸ ਜਿਹੜੇ ਆ ਹੈਕਿੰਗ ਦਾ ਹੀ ਕੰਮ ਕਰਨ ਗਏ ਸੀ ਇਹ UAE ਵਿੱਚ, ਯੂਨਾਈਟਿਡ ਅਰਬ ਐਮੀਰੇਟਸ ਦੇ ਵਿੱਚ, ਜਿਨ੍ਹਾਂ ਦੇ ਨਾਮ ਮਾਰਕ ਵੇਰਰ, ਰਾਇਨ ਐਡਮਸ, ਡੈਨੀਅਲ ਗੈਰਕੇ ਇਹ ਦੱਸੇ ਗਏ ਹੈਗੇ ਆ। ਰਿਊਟਰਸ ਨੇ ਇਹ ਰਿਪੋਰਟ ਕੀਤਾ ਹੈਗਾ। ਕਹਿੰਦੇ ਇਹਨਾਂ ਨੇ ਫਰੋਜੂਲੈਂਟ ਅਤੇ ਕ੍ਰਿਮੀਨਲ ਜਿਹੜੇ ਤਰੀਕੇ ਵਰਤੇ, ਐਡਵਾਂਸ ਕਵਰਡ ਹੈਕਿੰਗ ਸਿਸਟਮ ਨੂੰ ਵੀ ਯੂਜ਼ ਕੀਤਾ ਹੈਗਾ। ਸੋ ਜਸਟਿਸ ਡਿਪਾਰਟਮੈਂਟ ਨੇ ਜਿਹੜਾ ਆ ਇਹਨਾਂ ਨੂੰ ਚਾਰਜ ਕੀਤਾ ਸੀਗਾ ਅਤੇ $1.68 ਮਿਲੀਅਨ ਹੁਣ ਇਹਨਾਂ ਨੂੰ ਦੇਣਾ ਪਊਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਉਹ ਵੈਕਸੀਨ ਦੇ ਮਾਮਲੇ ਦੇ ਵਿੱਚ ਉਹ ਕਹਿ ਰਹੇ ਆ ਵੀ ਕਹਿੰਦੇ ਵੀ ਮੈਂ ਚਾਹੁੰਦਾ ਆ ਵੀ 70% ਜਿਹੜਾ ਗਲੋਬ ਹੈਗਾ ਆ ਅਰਥ ਆ ਉਸ ਦੇ ਜਿਹੜੇ ਵਸਨੀਕ ਆ ਉਹ ਵੈਕਸੀਨੇਟ ਹੋ ਜਾਣ।
ਪਰ ਕਹਿੰਦੇ ਵੀ ਹਾਲ ਦੀ ਘੜੀ ਜਿਹੜੇ ਆ ਉਹ ਉਸ ਦੇ ਇਰਦ ਗਿਰਦ ਵੀ ਕਿਤੇ ਨੰਬਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਹੀ ਫੁੱਲੀ ਵੈਕਸੀਨੇਟ ਜਿਹੜੇ ਉਹ 70% ਦੇ ਉੱਤੇ ਆંકੜਾ ਜਿਹੜਾ ਆ ਉਹ ਨਹੀਂ ਪਹੁੰਚਿਆ ਹੈਗਾ। ਮੇ ਬੀ ਆਈ ਥਿੰਕ ਇਜ਼ਰਾਈਲ ਜਾਂ ਕੁਛ ਕੁ ਜਿਹੜੇ ਹੋਰ ਮੁਲਕ ਆ ਜਿਹੜੇ ਉਹ ਇਸ ਆંકੜੇ ਦੇ ਕਰੀਬ ਜਿਹੜੇ ਆ ਉਹ ਰਹਿਣਗੇ। ਸੋ ਫੈਡਰਲ ਗਵਰਨਮੈਂਟ ਆਲਰੇਡੀ ਕਹਿੰਦੇ ਆ ਵੀ ਜਿਹੜੀ ਮੋਨੋਕਲੋਨ ਐਂਟੀਬੋਡੀ ਟਰੀਟਮੈਂਟ ਆ ਉਸ ਦੀ ਡਿਸਟਰੀਬਿਊਸ਼ਨ ਦੀ ਜ਼ਿੰਮੇਵਾਰੀ ਫੈਡਰਲ ਸਰਕਾਰ ਆ ਉਹਨਾਂ ਨੇ ਲੈ ਲਈ ਆ ਅਤੇ ਉਹਨਾਂ ਨੇ 1.4 ਮਿਲੀਅਨ ਹੋਰ ਐਡੀਸ਼ਨਲ ਡੋਜ਼ਿਸ ਜਿਹੜੀਆਂ ਆ ਉਹ ਪਰਚੇਜ਼ ਖਰੀਦ ਲਈਆਂ ਹੈਗੀਆਂ ਆ। ਸੋ ਕਹਿੰਦੇ ਵੀ ਇਸੇ ਕਰਕੇ ਹੀ ਆ ਵੀ ਜਿਹੜਾ ਹਾਈ ਇਨਫੈਕਸ਼ਨ ਰੇਟਸ ਹੈਗੇ ਮੁਲਕ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਸ ਟਾਈਮ ਜਿਹੜਾ ਵੱਧ ਰਿਹਾ ਆ ਵੀ ਉਹਨਾਂ ਦੇ ਉੱਤੇ ਕਾਬੂ ਕੀਤਾ ਜਾ ਸਕੇ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਕਿੰਨਾ ਕੁ ਇਸ ਦੇ ਵਿੱਚ ਕਾਮਯਾਬੀ ਇਹਨਾਂ ਨੂੰ ਹਾਸਲ ਜਿਹੜੀ ਹੋਊਗੀ। ਆਲਰੇਡੀ ਜਿਹੜੇ ਵੈਕਸੀਨ ਮੈਂਡੇਟਸ ਹੈਗੇ ਆ ਉਸ ਨੂੰ ਲੈ ਕੇ ਕਈ ਜਿਹੜੇ ਲੋਕ ਆ ਹੁਣ ਇਹਨਾਂ ਦੇ ਖਿਲਾਫ ਜਿਹੜਾ ਬੋਲ ਰਹੇ ਆ ਵੀ ਇੱਦਾਂ ਧੱਕੇ ਦੇ ਨਾਲ ਤੁਸੀਂ ਸਾਨੂੰ ਜਿਹੜਾ ਆ ਵੈਕਸੀਨ ਲਾਉਣ ਦੇ ਲਈ ਨਹੀਂ ਆਖ ਸਕਦੇ। ਜੀ ਬਿਲਕੁਲ, ਬਹੁਤ ਸਾਰੀਆਂ ਪੁਲਿਸ ਡਿਪਾਰਟਮੈਂਟਸ, ਹੌਸਪੀਟਲ ਦੇ ਇੰਪਲਾਈ, ਗਵਰਨਮੈਂਟ ਦੇ ਇੰਪਲਾਈ ਜਿਹੜੇ ਆ ਉਹ ਚਾਹੁੰਦੇ ਨਹੀਂ ਵੀ ਅਸੀਂ ਜਿਹੜਾ ਵੈਕਸੀਨ ਲਵਾਇਆ ਜਾਵੇ। ਕਈ ਜਗ੍ਹਾ 'ਤੇ ਤਾਂ ਮਾਸ ਰੈਜੀਗਨੇਸ਼ਨ ਹੋਣ ਦੀਆਂ ਖਬਰਾਂ ਵੀ ਆਈਆਂ ਹੈਗੀਆਂ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਮੀਂਹ ਪੈਣ ਦੇ ਚਾਂਸ ਹੈਗੇ ਆ। ਕਹਿੰਦੇ ਵੀ ਕੁਛ ਏਰੀਏ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਨੇ ਰਿਪੋਰਟ ਕੀਤਾ ਹੈਗਾ ਵੀ ਮੀਂਹ ਪੈ ਸਕਦਾ ਹੈਗਾ। 20% ਚਾਂਸ ਨੈਪਾ ਅਤੇ ਸਨੋਮਾ ਕਾਉਂਟੀ ਦੇ ਵਿੱਚ, 15% ਸੈਨ ਫਰਾਂਸਿਸਕੋ ਅਤੇ 10% ਸਾਊਥ ਵੇ ਏਰੀਏ ਦੇ ਵਿੱਚ। ਇਹ ਹੁਣ ਕਾਫੀ ਕੁਛ ਕਲਾਈਮੇਟ ਦਾ ਚੇਂਜ ਹੋ ਰਿਹਾ। ਕਹਿੰਦੇ ਵੀ ਇਹ ਅਨਐਕਸਪੈਕਟਡ ਹੋਊਗਾ ਜੇ ਮੀਂਹ ਪੈਂਦਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਇਹ US ਆਰਮੀ ਨੇ ਕਹਿ ਦਿੱਤਾ ਆ ਜਿੰਨੇ ਵੀ ਜਿਹੜੇ ਐਕਟਿਵ ਡਿਊਟੀ ਸੋਲਜਰਸ ਹੈਗੇ ਆ ਉਹਨਾਂ ਨੂੰ 15 ਦਸੰਬਰ ਤੱਕ ਜਿਹੜਾ ਆ ਵੈਕਸੀਨੇਸ਼ਨ ਆ ਉਹ ਲਗਵਾਉਣੀ ਪਵੇਗੀ। ਸੋ US ਆਰਮੀ ਸਰਜਨ ਜਨਰਲ ਜਿਹੜੇ ਸੀਗੇ ਉਹਨਾਂ ਨੇ ਇਹ ਆਖਿਆ, ਉਹਨਾਂ ਨੇ ਕਿਹਾ ਵੀ ਇਹ ਮੌਤ ਅਤੇ ਜੀਵਨ ਦਾ ਇਹ ਸਵਾਲ ਹੈਗਾ ਸਾਡੇ ਜਿਹੜੇ ਸੋਲਜਰਸ ਅਤੇ ਉਹਨਾਂ ਦੀਆਂ ਫੈਮਲੀਜ਼ ਅਤੇ ਜਿਹੜੀਆਂ ਕਮਿਊਨਿਟੀਜ਼ ਦੇ ਵਿੱਚ ਉਹ ਰਹਿੰਦੇ ਆ। ਇਸ ਲਈ ਅਸੀਂ ਚਾਹੁੰਦੇ ਹਾਂ ਵੀ ਸਾਰੇ ਦੇ ਸਾਰੇ ਜਿਹੜੇ ਆਰਮੀ ਦੇ US ਆਰਮੀ ਦੇ ਆ ਉਹਨਾਂ ਨੂੰ ਵੈਕਸੀਨ ਜਿਹੜੀਆਂ ਆ ਉਹ ਲਗਵਾਉਣੀਆਂ ਪੈਣਗੀਆਂ। ਸੋ ਜਿਹੜੇ ਰਿਜ਼ਰਵ ਅਤੇ ਨੈਸ਼ਨਲ ਗਾਰਡ ਆ ਉਹਨਾਂ ਨੂੰ ਫੁੱਲੀ ਵੈਕਸੀਨੇਸ਼ਨ ਹੋਣ ਦੇ ਲਈ ਜਿਹੜਾ 30 ਜੂਨ 2022 ਤੱਕ ਜਿਹੜਾ ਉਹ ਰੱਖਿਆ ਗਿਆ। 4,85,000 ਐਕਟਿਵ ਡਿਊਟੀ ਸਰਵਿਸ ਮੈਂਬਰਸ ਆਰਮੀ ਦੇ ਵਿੱਚ ਹੈਗੇ ਨੇ, 1,99,500 ਰਿਜ਼ਰਵ ਦੇ ਵਿੱਚ, 3,36,000 ਨੈਸ਼ਨਲ ਗਾਰਡ ਦੇ ਵਿੱਚ ਹੈਗੇ ਨੇ। ਸੈਕਟਰੀ ਆਫ ਡਿਫੈਂਸ ਲੋਇਡ ਆਸਟਿਨ ਉਹਨਾਂ ਨੇ ਮੈਮੋ ਜਿਹੜਾ ਆ ਉਹ ਅਗਸਤ ਦੇ ਵਿੱਚ ਹੀ ਇਹ ਜਾਰੀ ਕਰ ਦਿੱਤਾ ਸੀਗਾ ਮੈਂਡੇਟੋਰੀ ਕੋਵਿਡ ਵੈਕਸੀਨੇਸ਼ਨ ਜਿਹੜੀਆਂ ਆ ਸਰਵਿਸ ਮੈਂਬਰਸ ਆ ਉਹਨਾਂ ਦੇ ਲਈ, ਜਿੱਦਾਂ ਹੀ FDA ਨੇ ਫਾਈਜ਼ਰ ਦੀ ਵੈਕਸੀਨ ਨੂੰ ਫੁੱਲ ਅਪਰੂਵਲ ਦਿੱਤਾ ਸੀ। ਉਧਰ ਵੈਕਸੀਨ ਦੀ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਾਈਜ਼ਰ ਵਾਲੇ ਹੁਣ FDA ਦੇ ਮੂਹਰੇ ਕਹਿੰਦੇ ਆ ਵੀ ਡਾਟਾ ਪੇਸ਼ ਕਰਨ ਜਾ ਰਹੇ ਆ ਜਿਸ ਦੇ ਵਿੱਚ 5 ਸਾਲ ਦੀ ਉਮਰ ਅਤੇ ਉਸ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਬੱਚਿਆਂ ਨੂੰ ਜਿਹੜਾ ਵੈਕਸੀਨ ਲਗਾਇਆ ਜਾ ਸਕਦਾ ਆ ਉਸ ਦੇ ਲਈ ਆਥੋਰਾਈਜੇਸ਼ਨ ਦੀ ਮੰਗ FDA ਦੇ ਮੂਹਰੇ ਕਰਨ ਜਾ ਰਹੇ ਆ। ਸੋ ਇਹ ਹੁਣ ਅਕਤੂਬਰ ਤੱਕ ਕਹਿੰਦੇ ਆ ਵੀ ਇਹ ਪਤਾ ਲੱਗ ਸਕਦਾ ਹੈਗਾ ਆ। ਅਤੇ ਕਹਿੰਦੇ ਵੀ 6 ਮਹੀਨੇ ਤੋਂ 5 ਸਾਲ ਦੇ ਉੱਤੇ ਵੀ ਆਲਰੇਡੀ ਜਿਹੜੀ ਆ ਉਹਨਾਂ ਦੇ ਟਰਾਇਲਸ ਆ ਉਹ ਚੱਲ ਰਹੇ ਨੇ ਅਤੇ ਉਸ ਤੋਂ ਅਗਲੇ ਮਹੀਨੇ ਉਸ ਉਮਰ ਦੇ ਬੱਚਿਆਂ ਦੇ ਲਈ ਵੀ ਇਹ ਵੈਕਸੀਨ ਦੀ ਅਪਰੂਵਲ ਕਰ ਸਕਦੇ ਆ। ਇਹ ਫਾਈਜ਼ਰ ਨੇ ਜਿਹੜੀ ਇੱਕ ਨਵੀਂ ਟਾਈਮਲਾਈਨ ਆ ਉਹ ਜਾਰੀ ਕੀਤੀ ਆ। ਅਗਲੀ ਖਬਰ ਨੌਰਵਾਕ ਸਿਨਸਨਾਟੀ ਤੋਂ ਆ ਰਹੀ ਹੈ, ਜਿੱਥੇ ਕਿ ਉੱਥੇ ਇੱਕ ਨੌਰਵਾਕ ਲਾਇਬ੍ਰੇਰੀ ਜਿਹੜੀ ਆ ਉਹਦੇ ਵਿੱਚ ਸਿੱਖ ਰਿਲੀਜਨ ਦੀਆਂ ਬੁੱਕਸ ਰੱਖੀਆਂ ਹੋਈਆਂ ਹੈ ਅਤੇ ਕਈਆਂ ਨੇ ਉਹਦੇ ਬਾਰੇ ਜਿਹੜੀ ਕੰਪਲੇਨ ਕੀਤੀ, ਖਾਸ ਕਰਕੇ ਜਿਹੜੀਆਂ ਸਿੱਖਾਂ ਦੇ ਉੱਤੇ ਜ਼ੁਲਮ ਨਾਲ ਰਿਲੇਟਡ ਜਿਹੜੀਆਂ ਬੁੱਕਸ ਆ 1984 ਤੋਂ ਬਾਅਦ। ਅਤੇ ਪਰ ਜਿਹੜਾ ਉੱਥੇ ਦਾ ਲਾਇਬ੍ਰੇਰੀ ਬੋਰਡ ਆ ਉਹਨਾਂ ਨੇ 5 ਦੇ ਮੁਕਾਬਲੇ 1 ਦੇ ਨਾਲ ਇਹ ਕਿਹਾ ਵੀ ਨਹੀਂ, ਜਿਹੜੀਆਂ ਇਹ ਬੁੱਕਸ ਹੈਗੀਆਂ ਆ ਇਹ ਇਸੇ ਤਰ੍ਹਾਂ ਲਾਇਬ੍ਰੇਰੀ ਦੇ ਵਿੱਚ ਰਹਿਣਗੀਆਂ। ਜੀ ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਸੋਸ਼ਲ ਮੀਡੀਆ ਦਾ ਕਦੀ ਕਦੀ ਪੋਜ਼ੀਟਿਵ ਚੰਗੀ ਵੀ ਜਿਹੜੀ ਅਸਰ ਹੋ ਜਾਂਦਾ ਆ। ਫਲੋਰੀਡਾ ਦੇ ਵਿੱਚ ਇੱਕ ਮਾਂ ਨੂੰ ਆਪਣੀ ਜਿਹੜੀ ਕੁੜੀ ਆ ਜਿਹੜੀ ਕਿ 14 ਸਾਲ ਪਹਿਲਾਂ ਕਹਿੰਦੇ ਅਗਵਾ ਕਰ ਲਈ ਸੀ ਕਿਸੇ ਨੇ, ਉਸ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਦੇ ਨਾਲ ਉਸ ਦਾ ਮਿਲਾਪ ਹੋ ਗਿਆ।
6 ਸਾਲ ਦੀ ਕਹਿੰਦੇ ਸੀਗੀ ਉਹ ਕੁੜੀ ਜਦ ਉਸ ਨੂੰ ਕਹਿੰਦੇ ਅਬਡਕਟ ਕਰ ਲਿਆ ਗਿਆ ਅਤੇ ਕਹਿੰਦੇ ਵੀ ਉਸ ਨੂੰ ਅਬਡਕਟ ਵੀ ਉਸਦੇ ਪੇ ਨੇ ਹੀ ਕੀਤਾ ਸੀਗਾ ਅਤੇ ਆਪਣੀ ਮਾਂ ਤੋਂ ਉਸ ਨੂੰ ਅਲੱਗ ਕਰ ਦਿੱਤਾ ਗਿਆ। ਸੋ 14 ਸਾਲਾਂ ਬਾਅਦ ਜੈਕਲਿਨ ਹਰਨੈਂਡਜ਼ ਨਾਂ ਦੀ ਇਸ ਕੁੜੀ ਨੇ ਆਪਣੀ ਮਾਂ ਨੂੰ ਮੈਸੇਜ ਘੱਲਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਹ ਫਿਰ ਮਿਲਾਪ ਹੋਇਆ। ਇਹ ਕਲੀਅਰ ਮਾਉਂਟ ਫਲੋਰੀਡਾ ਦੀ ਖਬਰ ਦੱਸੀ ਜਿਹੜੀ ਉਹ ਜਾ ਰਹੀ ਆ। ਕਹਿੰਦੇ ਵੀ ਉਸਦਾ ਪਿਓ ਜਿਹੜਾ ਪਾਬਲੋ ਹਰਨੈਂਡਜ਼ ਆ ਉਸ ਨੇ ਜਿਹੜਾ ਕਥਿਤ ਤੌਰ ਦੇ ਉੱਤੇ ਕਹਿੰਦੇ ਵੀ ਉਸਨੇ ਅਬਡਕਟ ਕਰ ਲਿਆ ਸੀ 2007 ਦੇ ਵਿੱਚ ਅਤੇ ਉਸ ਤੋਂ ਬਾਅਦ ਦੇ ਵਿੱਚ ਪਿਛਲੇ ਸਾਲ ਹੀ ਕਹਿੰਦੇ ਉਸ ਦੇ ਉੱਤੇ ਫੈਲਨੀ ਵਾਰੰਟ ਫॉर ਕਿਡਨੈਪਿੰਗ ਜਿਹੜਾ ਆ ਉਹ ਜਾਰੀ ਕੀਤਾ ਗਿਆ ਸੀ। ਅਤੇ ਫਿਰ ਸੋਸ਼ਲ ਮੀਡੀਆ ਮੈਸੇਜਿਸ ਦੇ ਜ਼ਰੀਏ ਇਸ ਹਰਨੈਂਡਜ਼ ਨਾਂ ਦੀ ਜਿਹੜੀ ਕੁੜੀ ਆ ਉਸਨੇ ਆਪਣੀ ਮਾਂ ਦੇ ਨਾਲ ਗੱਲਬਾਤ ਕੀਤੀ। ਮਾਂ ਉਹਦੀ ਜਿਹੜੀ ਉਹ ਮੈਕਸੀਕੋ ਸੀਗੀ ਅਤੇ ਫਿਰ ਕਹਿੰਦੇ ਵੀ ਜਾ ਕੇ ਆਪਸ ਦੇ ਵਿੱਚ ਇਹ ਮਿਲਾਪ ਹੋਇਆ। ਜੀ ਅਗਲੀ ਖਬਰ ਜਿਹੜੀ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਐਲਿਜ਼ਾਬੈਥ ਹੋਮਸ ਜਿਹੜੀ ਥਿਰਾਨੋਸ ਕੰਪਨੀ ਆ ਜਿਹਦੀ CEO ਸੀ, ਉਹਦੀ ਜਿਹੜੀ ਹੀਅਰਿੰਗ ਅੱਜ ਕੱਲ੍ਹ ਕੋਰਟ ਦੇ ਵਿੱਚ ਚੱਲ ਰਹੀ ਹੈਗੀ ਆ ਵੀ ਉਸਨੇ ਬਹੁਤ ਵੱਡਾ ਫਰਾਡ ਕੀਤਾ। ਅੱਜ ਜਿਹੜੇ ਉਹਦੀ ਜਿਹੜੀ ਫਾਈਨੈਂਸ਼ੀਅਲ ਸੈਕਟਰੀ ਸੀਗੀ ਉਸ ਨੂੰ ਜਿਹੜਾ ਆ ਕੋਰਟ ਦੇ ਵਿੱਚ ਕੁਐਸਚਨ ਪੁੱਛੇ ਗਏ। ਉਸਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਇਹ ਬੀਬੀ ਥਿਰਾਨੋ ਸੀਗੀ ਯੰਗ ਸਟੈਨਫੋਰਡ ਯੂਨੀਵਰਸਿਟੀ ਪੜ੍ਹਨ ਆਈ ਸੀ ਅਤੇ ਕਹਿੰਦੀ ਸੀ ਵੀ ਮੈਂ ਟੋਟਲੀ ਜਿਹੜਾ ਬਲੱਡ ਟੈਸਟਿੰਗ ਦਾ ਸਿਸਟਮ ਚੇਂਜ ਕਰ ਦੇਣਾ ਅਤੇ ਨੈਕਸਟ ਸਟੀਵ ਜੋਬਸ ਕਹਿੰਦੇ ਭਈ ਬਣ ਜਾ ਰਹੀ ਸੀ ਇੱਕ ਤਰ੍ਹਾਂ ਨਾਲ। ਕਹਿੰਦੇ ਭਈ ਹਰ ਸਾਲ ਉਹਦੀ ਕੰਪਨੀ ਨੂੰ ਘਾਟਾ ਪੈ ਰਿਹਾ ਸੀ। ਸੰਨ 2010 16 ਮਿਲੀਅਨ ਦਾ ਅਤੇ 2011 'ਚ 27 ਦਾ, 2012 'ਚ 57 ਦਾ, 2013 'ਚ 92 ਮਿਲੀਅਨ ਦਾ। ਪਰ ਲੋਕਾਂ ਨੂੰ ਉਸਨੇ ਇਹ ਕਿਹਾ ਵੀ ਅਸੀਂ 2014 'ਚ 140 ਮਿਲੀਅਨ ਸਾਡਾ ਜਿਹੜਾ ਆ ਫੋਰਕਾਸਟ ਆ ਵੀ ਰੈਵਨਿਊ ਪਲੱਸ ਹੋਊਗਾ, 2015 'ਚ 990 ਮਿਲੀਅਨ, ਜਿਹਦੇ ਨਾਲ ਲੋਕ ਜਿਹੜੇ ਆ ਇਨਵੈਸਟਰ ਸੀਗੇ ਉਹਨਾਂ ਨੇ ਕਾਫੀ ਪੈਸੇ ਜਿਹੜੇ ਆ ਇਨਵੈਸਟ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹਦੇ ਨਾਲ ਜਿਹੜਾ ਬਾਅਦ ਦੇ ਵਿੱਚ ਬਿਲੀਅਨਸ ਆਫ ਡਾਲਰ ਜਿਹੜੇ ਆ ਲੋਕਾਂ ਦੇ ਲਾਸ ਹੋਏ। ਜੀ ਕਹਿੰਦੇ ਵੀ ਲੋਕਾਂ ਨੂੰ ਝੂਠੀਆਂ ਆਸਾਂ ਉਮੀਦਾਂ ਜਿਹੜੀਆਂ ਆ ਉਹ ਜਾਰੀ ਕੀਤੀਆਂ। ਸੋ ਇਹ ਇਹਨਾਂ ਦਾ ਸੀਗਾ ਵੀ ਅਸੀਂ ਕਹਿੰਦੇ ਵੀ ਇੱਕ ਅਜਿਹਾ ਮਸ਼ੀਨ ਤਿਆਰ ਕੀਤੀ ਆ ਜਿਹੜਾ ਬਹੁਤ ਹੀ ਘੱਟ ਬਲੱਡ ਦੇ ਨਾਲ 100 ਤੋਂ ਵੱਧ ਬਲੱਡ ਟੈਸਟ ਜਿਹੜੇ ਆ ਉਸੇ ਵੇਲੇ ਕੁਛ ਹੀ ਮਿੰਟਾਂ ਦੇ ਵਿੱਚ ਜਾਂ ਘੰਟੇ ਦੇ ਵਿੱਚ ਜਿਹੜੇ ਉਹ ਜਿਹੜੇ ਨਤੀਜੇ ਉਹ ਦੇ ਦਿੰਦਾ ਆ। ਪਰ ਕਹਿੰਦੇ ਵੀ ਉਹਨਾਂ ਨੇ ਕਦੀ ਵੀ ਜਦੋਂ ਵੀ ਬਲੱਡ ਲੈ ਕੇ ਜਾਂਦੇ ਸੀ ਇਹ ਨਹੀਂ ਸੀ ਦਿਖਾਉਂਦੇ ਵੀ ਵਾਕਿਆ ਹੀ ਕਿਤੇ ਉਸ ਮਸ਼ੀਨ ਦੇ ਉੱਤੇ ਇਹਨਾਂ ਨੇ ਟੈਸਟਿੰਗ ਕਰ ਰਹੇ ਆ। ਪਰ ਕਹਿੰਦੇ ਵੀ ਬਾਅਦ 'ਚ ਪਤਾ ਲੱਗਾ ਵੀ ਉਹ ਰੈਗੂਲਰ ਜਿਹੜੀ ਪਹਿਲਾਂ ਹੀ ਆਮ ਵਰਗੀ ਟੈਸਟਿੰਗ ਹੁੰਦੀ ਆ ਉਹਦੇ ਜ਼ਰੀਏ ਹੀ ਜਿਹੜੀ ਉਹ ਕਰ ਰਹੇ ਸੀਗੇ। ਪਰ ਲੋਕਾਂ ਨੂੰ ਜਿਹੜਾ ਇਹਨਾਂ ਨੇ ਭਰਮਾ ਕੇ ਰੱਖਿਆ, ਸਾਰਿਆਂ ਨੂੰ ਜਿਹੜਾ ਉਹ ਭੁਲੇਖਾ ਪਾ ਕੇ ਰੱਖਿਆ ਸੀਗਾ। ਸੋ ਇਸੇ ਲਈ ਜਿਹੜੇ ਇਸ ਦੇ ਉੱਤੇ ਕ੍ਰਿਮੀਨਲ ਇੰਟੈਂਟ ਦੇ ਜਿਹੜੇ ਆ ਉਹ ਦੋਸ਼ ਜਿਹੜਾ ਟਰਾਇਲ ਆ ਇਸ ਟਾਈਮ ਚੱਲ ਰਿਹਾ ਹੈਗਾ ਆ। ਸਿਟੀ ਆਫ ਫਿਲੇਡੈਲਫੀਆ ਇੱਕ ਕਾਲੇ ਮੂਲ ਦੀ ਔਰਤ ਆ, ਉਸ ਨੂੰ $2 ਮਿਲੀਅਨ ਜਿਹੜੀ ਉਹ ਦੇਵੇਗੀ ਕਿਉਂਕਿ ਅਨਰੈਸਟ ਦੇ ਦਿਨਾਂ ਦੇ ਵਿੱਚ ਇਸ ਔਰਤ ਨੂੰ ਕਾਰ ਦੇ ਵਿੱਚੋਂ ਕਹਿੰਦੇ ਕੱਢ ਲਿਆ ਗਿਆ ਅਤੇ ਉਸ ਕਾਰ ਦੇ ਵਿੱਚ ਹੀ ਉਸਦਾ ਟੌਡਲਰ ਛੋਟਾ ਬੱਚਾ ਵੀ ਜਿਹੜਾ ਉਹ ਸੀਗਾ ਅਤੇ ਇਹਨਾਂ ਨੂੰ ਵੱਖ-ਵੱਖ ਕਰ ਦਿੱਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਕਿਹਾ ਸੀਗਾ ਵੀ ਅਸੀਂ ਇਸ ਦੇ ਬੱਚੇ ਦੇ ਨਾਲ ਇਸ ਨੂੰ ਮਿਲਵਾ ਦਿੱਤਾ ਆ। ਪਰ ਕਹਿੰਦੇ ਵੀ ਇਹ ਉਦੋਂ ਅਨਰੈਸਟ ਦੇ ਦੌਰਾਨ ਹੋਇਆ, ਇਹ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀ ਉੱਥੇ ਇਸ ਦੀ ਗੱਡੀ ਜਿਹੜੀ ਪਹੁੰਚ ਗਈ, ਉਸ ਦੀ ਭੰਨ ਤੋੜ ਹੋਈ ਅਤੇ ਇਸ ਨੂੰ ਉਸ ਦੇ ਵਿੱਚੋਂ ਉਦੋਂ ਕੱਢ ਲਿਆ ਗਿਆ ਸੀਗਾ। ਸੋ ਇਸ ਦੇ ਕਰਕੇ ਇਸ ਨੇ ਲਾਸੂਟ ਸਿਟੀ ਦੇ ਖਿਲਾਫ ਫਾਈਲ ਕੀਤਾ ਅਤੇ ਉਸ ਦੇ ਵਿੱਚ ਹੁਣ ਇਹ $2 ਮਿਲੀਅਨ ਜਿਹੜਾ ਆ ਸਿਟੀ ਆਫ ਫਿਲਡੈਲਫੀਆ ਇਸ ਜਿਹੜੀ ਕਾਲੇ ਮੂਲ ਦੀ ਔਰਤ ਆ ਉਸ ਨੂੰ ਹੁਣ ਪੇ ਕਰਨ ਜਾ ਰਹੀ ਆ। ਜੀ ਅਗਲੀ ਖਬਰ ਸੋਸ਼ਲ ਸਿਕਿਉਰਿਟੀ ਦੇ ਸੰਬੰਧ ਦੇ ਵਿੱਚ ਆ। ਬਹੁਤ ਸਾਰੇ ਆਪਣੇ ਬਜ਼ੁਰਗ ਜਿਹੜੇ ਆ ਉਹ ਸੋਸ਼ਲ ਸਿਕਿਉਰਿਟੀ ਵੀ ਲੈਂਦੇ ਹੈਗੇ ਆ ਜਾਂ ਡਿਸੇਬਲ ਲੋਕ ਹੈਗੇ ਆ। ਕਹਿੰਦੇ ਪਈ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਦੇ ਵਿੱਚ ਇਸ ਸਾਲ ਬਹੁਤ ਵੱਡਾ ਇਨਕਰੀਜ਼ ਹੋਊਗਾ। 68 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜੇ ਰਿਟਾਇਰ ਹੈਗੇ ਆ ਜਾਂ ਡਿਸੇਬਲ ਹੈਗੇ ਜਾਂ ਹੋਰ ਉਹ ਬੈਨੀਫਿਟ ਲੈਂਦੇ ਸੋਸ਼ਲ ਸਿਕਿਉਰਿਟੀ ਤੋਂ। ਇਸ ਸਾਲ ਕਹਿੰਦੇ ਵੀ ਜਿਹੜੀ ਸਭ ਤੋਂ ਵੱਡੀ ਐਡਜਸਟਮੈਂਟ ਹੋਣੀ ਆ ਉਹਨਾਂ ਦੀ ਇਨਕਮ ਦੇ ਵਿੱਚ, ਜਿਹੜੀ ਕਿ 6% ਤੋਂ ਲੈ ਕੇ 6.1% ਤੱਕ ਹੈਗੀ ਆ। ਯੂਜ਼ਲੀ 1.4% ਬੰਪ ਜਿਹੜਾ ਆ ਹਰ ਸਾਲ ਹੁੰਦਾ ਆ। ਸੋ ਜੇ ਐਵਰੇਜ ਦੱਸਦੇ ਜਾਈਏ, ਜੇ ਤੁਹਾਨੂੰ $1550 ਦੇ ਕਰੀਬ ਮਿਲਦਾ ਆ ਮੰਥਲੀ ਸੋਸ਼ਲ ਸਿਕਿਉਰਿਟੀ ਅਤੇ 6% ਇਨਕਰੀਜ਼ ਲਗਭਗ $93-94 ਬਣਦਾ ਹੈਗਾ ਆ। ਸੋ ਇਸ ਤੋਂ ਬਿਨਾਂ ਜਿਹੜਾ ਅਗਲੇ ਮਹੀਨੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਕੋਸਟ ਆਫ ਲਿਵਿੰਗ ਦੇ ਵਿੱਚ ਵੀ ਐਡਜਸਟਮੈਂਟ ਕਰਨੀ ਹੈਗੀ ਆ।
ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਚੇਂਜਸ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ, ਅਤੇ ਇਹ ਜਿਹੜਾ ਇਹਨਾਂ ਦਾ ਡੈਮੋਕ੍ਰੇਟਸ ਦਾ ਜਿਹੜਾ ਇਹ ਨਵਾਂ $3.5 ਟ੍ਰਿਲੀਅਨ ਵਾਲਾ ਬਜਟ ਹੈਗਾ ਆ, ਉਸ ਦੇ ਵਿੱਚ ਅਜਿਹੀਆਂ ਕਈ ਚੀਜ਼ਾਂ ਦੇ ਉੱਤੇ ਜਿਹੜਾ ਉਹਨਾਂ ਨੇ ਰੱਖਿਆ ਆ। ਬਾਈ ਪਾਰਟੀਜ਼ਨ ਜਿਹੜਾ ਬਿੱਲ ਹੈਗਾ ਹਰਜੋਤ ਸਿੰਘ ਜੀ, ਉਸ ਨੂੰ 27 ਜਿਹੜੀ ਸਤੰਬਰ ਆ ਉਸ ਤੋਂ ਪਹਿਲਾਂ ਜਿਹੜਾ ਆ ਹਾਊਸ ਦੇ ਵਿੱਚ ਪੇਸ਼ ਕਰਨ ਦੇ ਲਈ ਮੰਨੇ ਹੋਏ ਆ। ਸੋ ਜਿੱਦਾਂ ਤੁਸੀਂ ਆਲਰੇਡੀ ਕਿਹਾ ਵੀ ਜਿਹੜੀਆਂ ਵੋਟਿੰਗ ਬਿੱਲ ਰਾਈਟਸ ਹੈਗਾ ਆ, ਬਿੱਲ ਆਫ ਰਾਈਟਸ ਵਾਲਾ, ਉਸ ਦੇ ਉੱਤੇ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ। ਪਰ ਇਹ ਦੇਖਣਾ ਹੋਊਗਾ ਵੀ $3.5 ਟ੍ਰਿਲੀਅਨ ਵਾਲੇ ਦੇ ਵਿੱਚ ਜਿਹੜਾ ਜੋ ਮੈਂਸ਼ਨ ਆ ਉਸ ਨੂੰ ਇਹ ਮਨਾਉਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ। ਪਰ ਕਾਫੀ ਐਡਜਸਟਮੈਂਟਸ ਕਹਿੰਦੇ ਆ ਵੀ ਸੋਧਾਂ ਜਿਹੜੀਆਂ ਆ, ਅਮੈਂਡਮੈਂਟਸ ਆ, ਉਸ ਬਿੱਲ ਦੇ ਵਿੱਚ ਕੀਤੀਆਂ ਜਾ ਸਕਦੀਆਂ ਨੇ। ਸੋ ਨਜ਼ਰ ਜਿਹੜੀ ਉਸ ਦੇ ਉੱਤੇ ਆਪਾਂ ਜ਼ਰੂਰ ਬਣਾਈ ਰੱਖਾਂਗੇ ਵੀ ਕਿੰਨਾ ਕੁ ਜਿਹੜਾ ਉਸ ਦੇ ਵਿੱਚ ਫਰਕ ਪੈਂਦਾ ਆ। ਇੱਕ ਟਾਈਮ ਦੇ ਉੱਤੇ ਤਾਂ ਕੈਪੀਟਲ ਗੇਨ ਟੈਕਸ 39.5% ਦੀ ਇਹਨਾਂ ਨੇ ਗੱਲ ਜਿਹੜੀ ਆ ਪ੍ਰੈਜ਼ੀਡੈਂਟ ਬਾਈਡਨ ਨੇ ਕੀਤੀ ਸੀ, ਪਰ ਫਿਰ ਉਸ ਤੋਂ ਕਾਫੀ ਹੇਠਾਂ ਹੀ ਜਿਹੜਾ ਹੋ ਰਿਹਾ, ਉਹ ਵਧਾ ਕੇ ਜਿਹੜਾ ਆ ਉਹ ਆਈ ਥਿੰਕ 29% 25% ਦੇ ਉੱਤੇ ਜਿਹੜਾ ਆ ਉਹ ਰੱਖ ਰਹੇ ਹੈਗੇ ਆ। ਅਤੇ ਜਿਹੜਾ ਦੂਜਾ ਕਾਰਪੋਰੇਟ ਟੈਕਸ ਉਸ ਨੂੰ ਵੀ 21 ਤੋਂ ਵਧਾ ਕੇ ਜਿਹੜਾ 25% ਵੱਲ ਨੂੰ ਜਿਹੜਾ ਉਹ ਕਰ ਰਹੇ ਆ। ਉਹ ਵੀ ਪਹਿਲੋਂ ਕਹਿੰਦੇ ਸੀ ਵੀ ਕਾਫੀ ਜ਼ਿਆਦਾ ਜਿਹੜਾ ਉਹ ਵਧਾ ਦੇਣਾ, ਪਰ ਉਹਨਾਂ ਨੂੰ ਪਤਾ ਆ ਵੀ ਉਹ ਚੀਜ਼ ਸੇਲ ਨਹੀਂ ਕਰਨੀ, ਇਹਨਾਂ ਦੀ ਬਣਨੀ ਨਹੀਂ ਹੈ ਗੱਲ। ਸੋ ਹੌਲੀ ਹੌਲੀ ਘਟਾਇਆ ਆ। ਅਤੇ ਯਾਦ ਹੋਣਾ ਹਰਜੋਤ ਸਿੰਘ ਜੀ, ਜਿਹੜਾ ਬਾਈ ਪਾਰਟੀਜ਼ਨ ਇਹ ਬਿੱਲ ਸੀਗਾ, ਇਹ ਵੀ ਪਹਿਲਾਂ ਤਕਰੀਬਨ $1.8 ਟ੍ਰਿਲੀਅਨ ਦੀ ਇਹਨਾਂ ਨੇ ਮੰਗ ਰੱਖੀ ਸੀ। ਫਿਰ ਮੁੱਕ ਮੁਕਾ ਕੇ 900 ਕੁਛ ਬਿਲੀਅਨ ਯਾਨੀ ਕਿ ਤਕਰੀਬਨ 1 ਟ੍ਰਿਲੀਅਨ ਦੇ ਉੱਤੇ ਜਾ ਕੇ ਸਮਝੌਤਾ ਹੋਇਆ ਸੀ। ਸੋ ਕਈ ਵਾਰੀ ਜਦੋਂ ਆਪਾਂ ਸੁਣਦੇ ਹਾਂ ਜਿਹੜੇ ਆંકੜੇ, ਉਹ ਅਖੀਰਲੇ ਪੱਥਰ 'ਤੇ ਲਕੀਰ ਨਹੀਂ ਹੁੰਦੇ, ਉਹਨਾਂ ਵਿੱਚ ਕਾਫੀ ਤਬਦੀਲੀਆਂ ਜਿਹੜੀਆਂ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਆ। ਬਾਕੀ ਸਮਾਂ ਜਿਹੜਾ ਆ ਪੋਲਿੰਗ ਦਾ ਖ਼ਤਮ ਹੋਣ ਦੇ ਕਗਾਰ ਦੇ ਉੱਤੇ ਹੀ ਆ। ਥੋੜ੍ਹਾ ਹੀ ਸਮਾਂ ਜਿਹੜਾ ਉਹ ਰਹਿ ਗਿਆ, 8 ਵਜੇ ਤੱਕ ਕੈਲੀਫੋਰਨੀਆ ਦੇ ਵਿੱਚ ਵੋਟਾਂ ਜਿਹੜੀਆਂ ਉਹ ਪੈਣੀਆਂ ਹੈਗੀਆਂ ਨੇ। ਅਤੇ ਭਾਈ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਈ, ਵੋਟ ਪਾਓ। 2 ਸਵਾਲ ਤੁਹਾਨੂੰ ਦਿਖਣਗੇ। ਪਹਿਲਾ ਸਵਾਲ ਹੋਊਗਾ ਵੀ ਜਿਹੜਾ ਮੌਜੂਦਾ ਗਵਰਨਰ ਆ, ਕੀ ਤੁਸੀਂ ਉਹਨਾਂ ਨੂੰ ਰੀਕਾਲ ਕਰਨਾ ਚਾਹੁੰਦੇ ਆ? ਜੇ ਉਸ ਦੇ ਵਿੱਚ ਯੈਸ ਅਤੇ ਨੋ ਦਾ ਆਪਸ਼ਨ ਆ, ਜੇ ਯੈਸ ਕਰਦੇ ਆ ਤਾਂ ਇਹਨਾਂ ਨੂੰ ਅਹੁਦੇ ਤੋਂ ਹਟਾਉਣ ਵੱਲ ਨੂੰ ਤੁਹਾਡੀ ਹਮਾਇਤ ਹੋਊਗੀ, ਜੇ ਨੋ ਕਰਦੇ ਆ ਤਾਂ ਫਿਰ ਤੁਹਾਡੀ ਇਸ ਨੂੰ ਅਹੁਦੇ ਦੇ ਉੱਤੇ ਰੱਖਣ ਦੀ ਹਮਾਇਤ ਹੋਊਗੀ। ਅਤੇ ਯੈਸ ਜਾਂ ਨੋ ਕਰਨ ਦੇ ਜਿਹੜਾ ਵੀ ਤੁਸੀਂ ਆਨਸਰ ਦਿੰਦੇ ਆ, ਉਸ ਦੇ ਬਾਅਦ ਤੁਸੀਂ ਦੂਜੇ ਕੁਐਸਚਨ ਦੇ ਉੱਤੇ ਆਪਣੀ ਮਰਜ਼ੀ ਦੇ ਵੀ ਜਿਹੜਾ ਵੀ ਤੁਹਾਡਾ ਫੇਵਰੇਟ ਕੈਂਡੀਡੇਟ ਹੈਗਾ ਆ, ਉਸ ਦਾ ਟਿਕ ਮਾਰਕ ਕਰਕੇ ਉਸ ਨੂੰ ਜਿਹੜਾ ਓਵਲ ਹੈਗਾ ਉਸ ਨੂੰ ਭਰ ਕੇ ਤੁਸੀਂ ਘੱਲ ਸਕਦੇ ਹੈਗੇ ਆ। ਸੋ ਇਸ ਨੂੰ ਕਰੋ, ਭਰ ਕੇ ਜਿਹੜਾ ਨਾਲ ਆਇਆ ਲਿਫਾਫਾ ਆ, ਉਸ ਦੇ ਵਿੱਚ ਰਿਟਰਨਿੰਗ ਜਿਹੜਾ ਹੈਗਾ ਆ ਬੈਲਟ ਜਿਸ ਦੇ ਵਿੱਚ ਪੈਣਾ ਆ, ਉਸ ਦੇ ਵਿੱਚ ਫੋਲਡ ਕਰਕੇ ਪਾਓ। ਪਿੱਛੇ ਉਸ ਨੂੰ ਬੰਦ ਕਰਕੇ ਸਾਈਨ ਕਰਕੇ ਡੇਟ ਪਾ ਕੇ ਆਈਦਰ ਆਪਣੇ ਨਜ਼ਦੀਕੀ ਵੋਟਿੰਗ ਸੈਂਟਰ ਉੱਥੇ ਫੜਾ ਕੇ ਆਓ, ਅਤੇ ਜਾਂ ਫਿਰ ਪੋਸਟ ਆਫਿਸ ਦੇ ਵਿੱਚ ਡਰੋਪ ਆਫ ਕਰ ਸਕਦੇ ਆ, ਜਾਂ ਡਰੋਪ ਆਫ ਬਾਕਸ ਜਿਹੜੇ ਸਿਕਿਉਰ ਡਰੋਪ ਆਫ ਬਾਕਸ ਲੱਗੇ ਆ ਉਹਨਾਂ ਵਿੱਚ ਤੁਸੀਂ ਜਿਹੜਾ ਉਹ ਛੱਡ ਸਕਦੇ ਹੈਗੇ ਆ। ਸੋ 8 ਵਜੇ ਤੱਕ ਤੁਹਾਡੇ ਕੋਲ ਸਮਾਂ ਹੈਗਾ ਆ, ਵੋਟ ਜਿਹੜੀ ਉਹ ਜ਼ਰੂਰ ਪਾਓ। ਹੁਣ ਲੇਟੈਸਟ ਜਿਹੜੇ ਆંકੜਿਆਂ ਮੁਤਾਬਕ 43% ਟਰਨ ਆਊਟ ਹੋਣ ਤੱਕ ਜਿਹੜਾ ਆ ਉਹ ਹੋ ਚੁੱਕਾ ਹੋਇਆ ਆ। ਇਹ ਅਖੀਰਲੇ ਕੁਛ ਘੰਟਿਆਂ ਦੇ ਵਿੱਚ 1-2% ਹੋਰ ਵੀ ਜਿਹੜਾ ਉਹ ਵੱਧ ਸਕਦਾ ਆ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਏਰੀਏ ਦੇ 3 ਸਕੂਲ ਕੈਲੀਫੋਰਨੀਆ ਦੇ ਵਿੱਚ ਟੌਪ ਦੇ 10 ਸਕੂਲਾਂ ਦੇ ਵਿੱਚ ਆਏ ਹੈਗੇ ਆ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਜਿਹੜਾ ਕਿੰਗਸਬਰਗ ਐਲੀਮੈਂਟਰੀ ਚਾਰਟਰ ਸਕੂਲ ਆ, ਇਹ ਨੰਬਰ 3 ਪੂਰੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਰੀਡਿੰਗ ਅਤੇ ਰਾਈਟਿੰਗ ਦੇ ਵਿੱਚ ਆਇਆ ਹੈਗਾ। ਜਿਹੜੀ ਨਵੀਂ ਰਿਪੋਰਟ ਆਈ ਆ, ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੰਬਰ 4 ਆਇਆ ਹੈਗਾ। ਫਾਇਰਬੌਗ ਲਾਸ ਡੈਲਟਸ ਯੂਨੀਫਾਈਡ ਨੰਬਰ 8 ਦੇ ਉੱਤੇ ਆਇਆ ਹੈਗਾ। ਜਿਹੜਾ ਫ੍ਰਿਜ਼ਨੋ ਯੂਨੀਫਾਈਡ ਸਕੂਲ ਆ ਉਹ ਨੰਬਰ 100 'ਤੇ ਆਇਆ, ਅਤੇ ਸੈਂਟਰਲ ਯੂਨੀਫਾਈਡ ਸਕੂਲ ਜਿਹੜਾ ਆ ਨੰਬਰ 89 'ਤੇ ਆਇਆ। ਸੋ ਦੇਖੋ ਕਲੋਵਿਸ ਏਰੀਏ 'ਚ ਰਾਜਕਰਮਵੀਰ ਸਿੰਘ ਜੀ ਆਪਣੇ ਪੰਜਾਬੀ ਬਹੁਤ ਮੂਵ ਹੋ ਰਹੇ ਆ। ਸੋ ਇਹ ਦੇਖੋ ਵੀ ਨੰਬਰ 4 ਜੇ ਪੂਰੀ ਸਟੇਟ ਦੇ ਵਿੱਚ ਉੱਥੇ ਦੇ ਸਕੂਲ ਆਏ ਆ, ਸੋ ਇਹਦਾ ਮਤਲਬ ਵੀ ਬਹੁਤ ਬੈਸਟ ਸਕੂਲ ਹੈਗੇ ਆ। ਸੋ ਸਮਥਿੰਗ ਗੁੱਡ ਜਿਹੜਾ ਹੈ ਉੱਥੇ ਜਿਹੜਾ ਉਹ ਜ਼ਰੂਰ ਚੱਲ ਰਿਹਾ। ਚਲੋ ਬਾਕੀ ਵੀ ਜਿਹੜਾ ਹੋਰ ਆਲੇ ਦੁਆਲੇ ਜਿਹੜਾ ਉਹ ਵਧਣ। ਬਾਕੀ ਜਿਹੜੇ ਵੀ ਲੋਕ ਮੂਵ ਹੋ ਰਹੇ ਆ, ਜਿਹੜੇ ਵੀ ਦੇਖ ਰਹੇ ਆ, ਜਿਨ੍ਹਾਂ ਦੇ ਖਾਸ ਕਰਕੇ ਅਜੇ ਬੱਚਿਆਂ ਨੇ ਪੜ੍ਹਨਾ ਆ, ਉਹ ਇਸ ਚੀਜ਼ ਦਾ ਜ਼ਰੂਰ ਧਿਆਨ ਜਿਹੜਾ ਉਹ ਰੱਖਿਆ ਕਰੋ ਵੀ ਸਕੂਲ ਡਿਸਟ੍ਰਿਕਟ ਜਿਹੜੀ ਹੈ ਤੁਹਾਡੀ ਕਿੱਦਾਂ ਦੀ ਜਿਹੜੀ ਹੈਗੀ ਆ। ਬਾਕੀ ਫੈਸਲਾ ਉਹ ਤਾਂ ਓਬਵੀਅਸਲੀ ਤੁਸੀਂ ਹੀ ਲੈਣਾ ਆ ਵੀ ਕੀ ਤੁਹਾਡੇ ਘਰ ਦੇ ਲਈ, ਤੁਹਾਡੇ ਪਰਿਵਾਰ ਦੇ ਲਈ ਜਿਹੜਾ ਉਹ ਵਧੀਆ ਚੀਜ਼ ਵਾਰਾ ਖਾਂਦੀ ਆ। ਸਮਾਂ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦਾ ਹਾਲ ਦੱਸਦੇ ਜਾਈਏ। ਅੱਜ ਫਿਰ ਜਿਹੜਾ ਡਾਊ ਜੋਨਸ ਦੇ ਵਿੱਚ ਕੱਲ੍ਹ ਮਾੜੀ ਜਿਹੀ ਆਈ ਉਛਾਲ ਤੋਂ ਬਾਅਦ ਦੇ ਵਿੱਚ ਗਿਰਾਵਟ ਜਿਹੜੀ ਉਹ ਫਿਰ ਆ ਗਈ ਆ। 292 ਪੁਆਇੰਟ ਜਿਹੜਾ ਡਾਊ ਜੋਨਸ ਡਿੱਗਣ ਤੋਂ ਬਾਅਦ 34,500
77 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 68 ਪੁਆਇੰਟ ਡਿੱਗੇ 15,037 ਤੇ ਬੰਦ ਹੋਇਆ। S&P ਦੇ ਵਿੱਚ 26 ਪੁਆਇੰਟ ਦੀ ਗਿਰਾਵਟ ਤੋਂ ਬਾਅਦ 4443 ਤੇ ਬੰਦ ਹੋਇਆ। 10 ਈਅਰ ਯੀਲਡ 1.28% ਰਹੀ। ਸੋਨੇ ਦਾ ਭਾਅ $1805 ਪ੍ਰਤੀ ਆਉਂਸ ਤੇ ਬਿਟਕੋਇਨ ਦੀ ਕੀਮਤ 46,988 ਤੇ ਰਹੀ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 65 ਪੈਸੇ ਦੇ ਬਰਾਬਰ ਰਹੀ ਆ। ਜੀ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਉਹ ਹੁਣ ਸਮਾਪਤੀ ਆ। ਮਿਲਦੇ ਹਾਂ ਤੁਹਾਨੂੰ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।